ਜੀ ਆ ਪਿੰਡ ਦੇ ਵਿੱਚ ਅਸੀਂ ਆ ਗਏ ਆ। ਹੁਣ ਇਹ ਦੇਖੋ ਇਹਨਾਂ ਦੇ ਘਰ ਤੁਹਾਨੂੰ ਦਿਖਾ ਰਹੇ ਆ ਤੇ ਕੱਚੇ ਕੋਠੇ ਨੇ। ਅਸੀਂ ਦੁਬਾਰਾ ਫੇਰ ਸਲੇਮਪੁਰ ਆਏ ਆ ਤੇ ਇੱਕ ਨਿਹੰਗ ਸਿੰਘ ਆ ਇੱਥੇ ਜਿਹੜੇ ਰਹਿ ਰਹੇ ਆ, ਉਹਨਾਂ ਦਾ ਆਹ ਮਕਾਨ ਹੈਗਾ। ਅੰਦਰ ਕੁਛ ਨਹੀਂ, ਸਿੰਘਣੀ ਵੀ ਨਹੀਂ ਉਹਦੀ ਤੇ ਇੱਕ ਮਿੰਟ ਆਪਣਾ ਹਾਲਾਤ ਖਰਾਬ ਆ। ਅਸੀਂ ਹੋਰ ਵੀ ਗਾਹਾਂ ਤੇ ਗਾਹਾਂ ਜਾ ਕੇ ਨਾ ਤੁਹਾਨੂੰ ਥੋੜੇ ਉਹ ਦਿਖਾਉਂਦੇ ਰਵਾਂਗੇ। ਹਾਂਜੀ ਓਕੇ ਜੀ। ਆਹ ਇਲਾਕਾ ਜਿਹੜਾ ਆ ਇਹਦੇ ਵਿੱਚ ਹੀ ਸਾਰੇ ਲੋਕ ਰਹਿੰਦੇ ਨੇ। ਹਾਂਜੀ ਦੱਸਦੇ ਆ ਫਿਰ ਤੁਹਾਨੂੰ। ਉਹ ਤੁਹਾਡੇ ਲਈ ਧੰਨਵਾਦ ਸਾਹਿਬ ਨੇ ਸੁਪਨਾ ਲਿਖਿਆ ਹੈ, ਉਹ ਸਾਰੇ ਪਾਸੇ ਠੀਕ ਹੈ ਜੀ। ਉਹ ਜਿੱਦਾਂ ਦਿੱਲੀ ਕਮੇਟੀ ਤੋਂ ਜਾਂ ਸ਼੍ਰੋਮਣੀ ਕਮੇਟੀ ਤੋਂ ਆਪ ਉੱਥੋਂ ਫੰਡ ਇਕੱਠਾ ਕਰਨਗੇ, ਉਹਨਾਂ ਦਾ ਆਪਣਾ ਕੋਈ ਲਾਲਚ ਨਹੀਂ ਹੈਗਾ। ਸਿਰਫ ਇਹ ਆ ਕਿ ਉਹਨਾਂ ਨੂੰ ਇਹ ਦਰਦ ਆ ਸਿੱਖੀ ਦਾ ਕਿ ਤੁਸੀਂ ਸਾਰੇ ਸਿੱਖੀ। ਮੇਰਾ ਭੈਣ ਜੀ ਮਤਲਬ ਇਹ ਆ ਵੀ ਜੋ ਬਨਵਾਸ ਸਾਹਿਬ ਉਦਮ ਕਰ ਰਹੇ ਆ, ਉਹਨਾਂ ਦਾ ਆਪਣਾ ਲਾਲਚ ਕੋਈ ਨਹੀਂ ਕਿ ਉਹਨਾਂ ਇੱਥੇ ਆ ਕੇ ਕੋਈ ਚੋਣ ਲੜਨੀ ਆ। ਉਹ ਸਿਰਫ ਸਿੱਖੀ ਸਰੂਪ ਨੂੰ ਤੁਹਾਡੇ ਨੂੰ ਵੇਖ ਕੇ ਤੁਹਾਡੇ ਨਾਲ ਹਮਦਰਦੀ ਕੀਤੀ ਆ। ਉਹ ਪੈਸੇ ਵੱਲੋਂ ਜੋ ਕਹਿ ਰਹੇ ਆ ਉਹ ਨਾ ਕਰਨਾ ਜੀ, ਉਹ ਕੋਈ ਵਿਖਾਵਾ ਨਹੀਂ ਕਰ ਰਹੇ। ਇਹਦੇ 'ਚ ਇਹ ਆ ਮਤਲਬ ਸਾਡਾ ਸਹਿਯੋਗ ਦਿਓ ਇਹਨਾਂ ਨੂੰ ਪੂਰਾ। ਇਹ ਤੁਹਾਡੇ ਕਮਰੇ ਬਣਦੇ ਆ, ਇਹਦੇ 'ਚ ਵੀ ਜੇ ਮਿਸਤਰੀ ਲੱਗਦੇ ਆ, ਜੇ ਲੇਬਰ ਦਾ ਕੰਮ ਆ ਨਾਲ, ਉਹ ਕਾਰ ਸੇਵਾ ਵਾਂਗੂ ਕਰੋ। ਬਹੁਤ ਪਵਿੱਤਰ ਕਾਰਜ ਆ ਤੁਹਾਡੇ ਵਾਸਤੇ ਦਾ। ਉਹਨਾਂ ਹੀ ਘੱਟ ਜ਼ਿਆਦਾ ਪੈਸਿਆਂ 'ਚ ਘੱਟ ਪੈਸਿਆਂ 'ਚ ਹੋ ਜੂਗਾ, ਉਹ ਪੈਸੇ ਹੋਰ ਕਿਤੇ ਲੱਗ ਜਾਣਗੇ। ਸੋ ਇਹਨਾਂ ਨੂੰ ਸਹਿਯੋਗ ਦੇਣਾ ਤੁਸੀਂ। ਇਹ ਬਹੁਤ ਵਧੀਆ ਸਿੱਖ ਨੇ ਗੁਰੂ ਦੇ, ਜਿਹੜੇ ਗੁਰੂ ਨਾਨਕ ਦੀ ਧਰਤੀ 'ਤੇ ਵੀ ਇਹਨਾਂ 40 ਸਾਲ ਤੋਂ ਕੈਂਪ ਲਾ ਰਹੇ ਆ। ਤੇ ਇਹਨਾਂ ਨੂੰ ਸਹਿਯੋਗ ਦਿਓ ਪੂਰਾ। ਇਹ ਮਾਇਆ ਵੱਲੋਂ ਤੁਹਾਡੇ ਸਹਿਯੋਗ ਕਰਨਗੇ। ਤੁਸੀਂ ਉੱਦਾਂ ਕੋਈ ਲੇਬਰ ਵੱਲੋਂ ਹੱਥੀਂ ਜੋ ਕੁਝ ਕਰ ਸਕਦੇ ਹੋ, ਇਹਨਾਂ ਨੂੰ ਪਿਆਰ ਨਾਲ ਆਪੋ 'ਚ ਇਤਫਾਕ ਰੱਖਣਾ। ਹਾਂਜੀ ਹਾਂਜੀ, ਇਹ ਤੁਹਾਡਾ ਬਣ ਜੂ ਸਭ ਕੁਝ। ਜੇ ਕਾਬਲ ਸੇ ਨੇ ਜੱਬਲ ਸੇ ਨਾਲ ਨਹੀਂ ਮਿਲਣਾ ਤੇ ਦੂਸਰੇ ਨੇ ਉਹਦੇ ਨਾਲ ਨਹੀਂ ਮਿਲਣਾ, ਫੇਰ ਗਲਤ ਗੱਲ। ਇਹ ਤੁਸੀਂ ਇਹ ਦੇਖੋ ਵੀ ਇਹ ਤੁਹਾਨੂੰ ਕਿੱਥੋਂ ਆ ਕੇ ਤੁਹਾਡੇ ਨਾਲ ਇਹ ਸਹਿਯੋਗ ਕਰ ਰਿਹਾ। ਅਸੀਂ ਆਏ ਆ, ਸਾਨੂੰ ਪਤਾ ਵੀ ਇਹ ਤੁਹਾਡੇ ਕੋਲ 1 ਘੰਟੇ 12:30 ਵਜੇ ਚਲੇ ਲੁਧਿਆਣੇ ਤੋਂ, 1 ਘੰਟੇ 'ਚ ਵਹੁਟੀ ਗੱਡੀ ਹੈ ਤੇ ਅਸੀਂ ਵੀ ਜਿੰਨੇ ਜੋਗੇ ਹੈਗੇ ਆ ਲੁਧਿਆਣਿਓਂ। ਜਿੱਦਾਂ ਹੁਣ ਸਿਲਾਈ ਸੈਂਟਰ ਆ, ਉਹਦੇ ਵਾਸਤੇ ਅਸੀਂ ਕੋਈ ਦੋਸਤਾਂ ਮਿੱਤਰਾਂ ਨੂੰ ਆਖਾਂਗੇ ਇੱਕ ਸਿਲਾਈ ਮਸ਼ੀਨ ਦੇ ਦਿਓ। ਹਾਂਜੀ, ਤੇ ਕੋਈ ਇੰਸਟਰਕਟਰ ਜਿਹੜਾ ਆ ਕੋਈ ਸਿਲਾਈ ਮਸ਼ੀਨ ਸਿਖਾਉਂਦੀ ਹੋਵੇ ਲੇਡੀ ਕੋਈ, ਜੇ ਇੱਥੋਂ ਇਹਨਾਂ 'ਚੋਂ ਕੋਈ ਹੈਗੀ ਆ ਠੀਕ ਹੈ, ਇਹ ਸਿਖਾਵੇ। ਜੇ ਨਹੀਂ ਤਾਂ ਕੋਈ ਬਾਹਰੋਂ ਅਰੇਂਜ ਕਰ ਦਿਓ, ਉਹਦੀ ਤਨਖਾਹ ਦੇ ਦਾਂਗੇ। ਹਾਂਜੀ, ਸੋ ਜਿਹੜੇ ਬੱਚੇ ਜਿਨ੍ਹਾਂ ਨੂੰ ਆਖਿਆ ਫੀਸਾਂ ਦਾ, ਇਹ ਵੀ ਹੋ ਸਕਦਾ ਆ। ਇਹ ਵੀ ਕੋਈ ਵੱਡੀ ਗੱਲ ਨਹੀਂ ਹੈਗੀ। ਹਾਂਜੀ, ਕਿਸੇ ਨੂੰ ਕੋਈ ਉੱਥੇ ਇੰਡਸਟਰੀ 'ਚ ਬਥੇਰੇ ਨੇ, ਕਿਸੇ ਨੂੰ ਆਖਾਂਗੇ ਭਾਈ ਇੰਨਾ ਸਾਲ ਦਾ ਇਹਨਾਂ ਨੂੰ ਬੱਚਿਆਂ ਨੂੰ ਦੇ। ਇਹਨਾਂ ਵਾਸਤੇ ਤਾਂ ਕੋਮਲ ਸਾਹਿਬ ਬਹੁਤ ਹੀ ਅੱਛੀ ਚੀਜ਼ ਹੈਗੀ ਆ, ਉਹ ਮੈਂ ਦੇਖਿਆ ਸੀਗਾ। ਕੀ ਫਤਿਹ ਦਾ ਜਵਾਬ ਗੱਜ ਕੇ ਦਿਓ ਤਾਂ ਜੋ ਕਿ ਬੱਚੇ ਵੀ ਨਾ ਸਿੱਖੀ ਨਾਲ ਜੁੜਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਕੋਲ ਕੋਈ ਸ਼ਬਦ ਨਹੀਂ ਕਿ ਮੈਂ ਗੁਰੂ ਸਾਹਿਬਾਨ ਦਾ ਧੰਨਵਾਦ ਕਰਾਂ। ਮੈਂ ਪਰਿਵਾਰ ਸਾਹਿਬ ਦਾ ਧੰਨਵਾਦ ਕਰਾਂ, ਇਹਨਾਂ ਦੇ ਪਰਿਵਾਰ ਦਾ ਧੰਨਵਾਦ ਕਰਾਂ, ਵੀਰਾਂ ਦਾ ਧੰਨਵਾਦ ਕਰਾਂ। ਮੇਰੇ ਸਤਿਕਾਰਯੋਗ ਭੈਣੋ ਤੇ ਵੀਰੋ, ਇਹ ਜਿਹੜੇ ਆਏ ਆ ਇਹ ਨਨਕਾਣਾ ਸਾਹਿਬ ਬਹੁਤ ਜ਼ਿਆਦਾ ਕੰਮ ਕਰਦੇ, ਬਹੁਤ ਜ਼ਿਆਦਾ ਕੰਮ ਕਰਦੇ। ਇਹ ਸਿੱਖਲੀ ਗੱਲ ਮੁਜ਼ਾਰਿਆਂ ਦੇ ਵੀ ਇੱਕ ਵਾਰੀ ਸਾਨੂੰ ਪਤਾ ਉੱਥੇ ਸਕੂਲ ਅਸੀਂ ਖੋਲ੍ਹਿਆ, 1 ਲੱਖ ਰੁਪਇਆ ਦਿੱਤਾ ਇਹਨਾਂ ਨੇ। ਲੇਕਿਨ ਇਹਨਾਂ ਦੇ ਮਨ 'ਚ ਦਰਦ ਹੈ, ਇਹਨਾਂ ਦੇ ਮਨ 'ਚ ਪਿਆਰ ਹੈ, ਸਤਿਕਾਰ ਹੈ। ਇਹਨਾਂ ਨੇ 2 ਚੀਜ਼ਾਂ ਤੁਹਾਡੇ ਅੱਗੇ ਰੱਖੀਆਂ, ਇੱਕ ਐਜੂਕੇਸ਼ਨ ਤੇ ਦੂਸਰੀ ਜਿਹੜੀ ਹੈਗੀ ਹੈ ਸਿਲਾਈ ਸੈਂਟਰ। ਇਸ ਤੋਂ ਵਧੀਆ ਕੰਮ ਇਸ ਥਾਂ ਤੇ ਕੋਈ ਹੋਰ ਹੈ ਹੀ ਨਹੀਂ। ਜੇ ਤੁਸੀਂ ਕਿਰਤ ਕਰਨ ਜਾਓਗੇ, ਨਾਮ ਜਪੋ ਤੇ ਵੰਡ ਛਕੋ। ਆਪਾਂ ਕਾਫੀ ਦੇਰ ਤੋਂ ਇੱਥੇ ਮਤਲਬ ਇਕੱਤਰ ਹੋ ਰਹੇ ਹੈਗੇ ਆ ਇਸ ਜਗ੍ਹਾ ਦੇ ਉੱਤੇ। ਸਾਨੂੰ ਤੁਹਾਡਾ ਦਰਦ ਬਹੁਤ ਹੋਇਆ ਦੇਖ ਕੇ। ਤੇ ਭਾਈ ਸਾਹਿਬ ਹੋਣੀ, ਸੁਖਦੇਵ ਸਿੰਘ ਲਾਜ, ਸਤਨਾਮ ਸਿੰਘ ਕੋਮਲ ਲੁਧਿਆਣੇ ਤੋਂ, ਚੰਗੀਆਂ ਹਸਤੀਆਂ ਨੇ ਵੀ। ਤੇ
ਦਿੱਲੀ ਗੁਰਦੁਆਰੇ ਦੇ ਨਾਲ ਸਾਡੀ ਗੱਲਬਾਤ ਜਿਹੜੀ ਹੋਈ ਸੀ, ਤੁਹਾਨੂੰ ਦੱਸਿਆ ਸੀ ਪਿਛਲੀ ਵਾਰੀ ਦਿੱਲੀ ਵਾਲੇ ਆਏ ਸੀਗੇ। ਉਹਨਾਂ ਦੇ ਜਿਹੜੇ ਇੰਚਾਰਜ ਨੇ ਇੱਥੇ ਅੰਮ੍ਰਿਤਸਰ ਦੇ ਵਿੱਚ, ਉਹ ਉਦੋਂ ਟੀਮ ਉਹਨਾਂ ਨੇ ਭੇਜੀ। ਦੇਖੋ ਤੁਹਾਡੀ ਗੱਲ ਅਸੀਂ ਦਿੱਲੀ ਪਹੁੰਚਾਤੀ। ਸ਼੍ਰੋਮਣੀ ਕਮੇਟੀ ਦਾ ਵੀ ਕੱਲ ਮੈਨੂੰ ਟੈਲੀਫੋਨ ਆਇਆ ਕਿ ਤੂੰ ਦਿੱਲੀ ਵਾਲਿਆਂ ਨੂੰ ਇੱਥੇ ਸਾਦਾ ਤੇ ਅਸੀਂ ਕਰਦੇ ਆ। ਮੈਂ ਕਿਹਾ ਤੁਹਾਨੂੰ ਮੈਂ 2-3 ਸਾਲ ਤੋਂ ਇਹ ਕਹਿ ਰਿਹਾ ਸੀਗਾ ਕਿ ਸਾਡੀਆਂ ਸਿੱਖ ਫੈਮਲੀਆਂ ਇੱਥੇ ਬੈਠੀਆਂ ਹੈਗੀਆਂ, ਤੁਸੀਂ ਦੂਰ ਦੂਰ ਜਾ ਕੇ ਕੰਮ ਕਰਦੇ ਹੋ ਸਿਗਲੀ ਘਰਾਂ ਦਾ ਜਾਂ ਦੂਸਰਿਆਂ ਦਾ, ਵੀ ਸਾਡੀਆਂ ਆਪਣੀਆਂ ਫੈਮਲੀਆਂ ਜਿਹੜੀਆਂ ਇੱਥੇ ਰੁੜ ਰਹੀਆਂ ਨੇ ਬੱਚੇ, ਸਾਡਾ ਆਪਣਾ ਫਰਜ਼ ਬਣਦਾ ਕਿ ਅਸੀਂ ਗੁਰੂ ਨਾਨਕ ਦਾ ਪਰਿਵਾਰ ਆ, ਅਸੀਂ ਸਾਰੇ ਜਾਣੇ ਇਕੱਠੇ ਹੋ ਕੇ ਤੁਹਾਡੀ ਮਦਦ ਕਰ ਸਕੀਏ। ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਆ ਕਿ ਅਸੀਂ ਵੀ ਇੱਕ ਦਿਨ ਕੱਚਿਆਂ ਕੋਠਿਆਂ ਦੇ ਵਿੱਚ ਜੰਮੇ ਪਲੇ ਤੇ ਵੱਡੇ ਹੋਏ ਬਾਹਰ ਚੱਲੇ ਗਏ। ਚਲੋ ਅਸੀਂ ਇੱਕ ਦਿਨ ਮੰਗਦੇ ਸੀਗੇ, ਅੱਜ ਗੁਰੂ ਨੇ ਸਾਨੂੰ ਦਾਨੇ ਬਣਾਤਾ, ਸ਼ੁਕਰ ਆ ਮੇਰੇ ਵਾਹਿਗੁਰੂ ਦਾ। ਸੋ ਅਸੀਂ ਕਈ ਵਾਰੀ ਤੁਹਾਡੇ ਕੋਲ ਆ ਚੁੱਕੇ ਆ। ਠੀਕ ਆ, ਤੁਹਾਡੀਆਂ ਵੀ ਮਜਬੂਰੀਆਂ ਸਰਪੰਚ ਸਾਹਿਬ, ਕਿ ਇਹ ਜਗ੍ਹਾ ਜਿਹੜੀਆਂ ਕਿ ਜੰਗਲਾਤ ਮਹਿਕਮੇ ਦੀਆਂ ਸਾਨੂੰ ਚੰਗੀ ਤਰ੍ਹਾਂ ਪਤਾ, ਇਹ ਟੈਂਪਰੇਰੀ ਆ ਤੇ ਅਸੀਂ ਇੱਟਾਂ ਵੀ ਆ ਤੁਹਾਡੇ ਸਾਹਮਣੇ ਸਟਾਤੀਆਂ। ਸਾਡਾ ਪਲੈਨਿੰਗ ਇਹ ਆ, ਤੁਹਾਨੂੰ ਪਲੈਨਿੰਗ ਦੱਸਦੇ ਆ ਅਸੀਂ, ਕਰਿਓ ਤੁਸੀਂ ਉਹ ਜੋ ਤੁਹਾਨੂੰ ਚੰਗਾ ਹੋਇਆ। ਮੇਰੀ ਆਪਣੀ ਪਲੈਨਿੰਗ ਸੀਗੀ ਕਿ ਇੱਥੇ ਜਾਂ ਕੋਈ ਸਾਨੂੰ ਜਗ੍ਹਾ ਦੇ ਦਿਓ, ਕੋਈ ਜ਼ਰੂਰੀ ਨਹੀਂ ਕਿ ਇੱਥੇ ਕਾਬਲ ਸਿੰਘ ਹੀ ਅਸੀਂ ਬਣਾਉਣਾ ਹੈਗਾ, ਤੁਸੀਂ ਉੱਧਰ ਜਗ੍ਹਾ ਦੇਵੋ ਸਾਨੂੰ। ਅਸੀਂ ਐਡਾ ਵੱਡਾ ਕਮਰਾ ਜਿਹੜਾ ਉਹ ਤਿਆਰ ਕਰ ਦਈਏ 15-20 ਫੁੱਟ ਦਾ ਲੰਬਾ, ਟੈਂਪਰੇਰੀ। ਗੁਰੂ ਮਹਾਰਾਜ ਇੱਥੋਂ ਜਾ ਕੇ ਉਹਦੇ ਵਿੱਚ ਪ੍ਰਕਾਸ਼ ਹੋ ਜਾਣ। ਤੇ ਇਹ ਜਿਹੜੀ ਹੈ, ਇਹ ਜਿੰਨੀ ਤੁਸੀਂ ਕਹੋਗੇ ਅਸੀਂ ਇਹਨੂੰ ਧਰ ਕੇ ਪੂਰਾ ਹਾਲ ਜਿੱਦਾਂ ਗੁਰਦੁਆਰੇ ਦਾ ਹਾਲ ਹੁੰਦਾ ਇਸ ਤਰ੍ਹਾਂ ਹਾਲ ਬਣਾਈਏ, ਵਿੱਚ ਸੁਭਾਸਣ ਵਾਸਤੇ ਇੱਕ ਕਮਰਾ ਵਿੱਚ ਬਣਾ ਦਈਏ ਤੇ ਇਹਨੂੰ ਢਾਹ ਕੇ ਅਸੀਂ ਉਹਨੂੰ ਕਰ ਦਈਏ ਪੂਰਾ ਕੰਪਲੀਟ। ਜਦੋਂ ਇਹ ਕੰਪਲੀਟ ਹੋ ਗਿਆ, ਮਹਾਰਾਜ ਫੇਰ ਮੁੜ ਕੇ ਇੱਥੇ ਪ੍ਰਕਾਸ਼ ਹੋ ਜਾਣਗੇ। ਜਿਹੜਾ ਇਹ ਕਮਰਾ ਬਣੇਗਾ ਤੁਹਾਡੇ ਵਾਸਤੇ, ਬੱਚੀਆਂ ਵਾਸਤੇ, ਅਸੀਂ ਚਾਹੁੰਦੇ ਹਾਂ ਕਿ ਲੇਡੀਜ਼ ਉੱਥੇ 10 ਮਸ਼ੀਨਾਂ ਲੈ ਕੇ ਰੱਖੀਏ, ਉਹ ਟ੍ਰੇਡ ਸਿੱਖਣ। ਅੱਜ ਵਕਤ ਨਹੀਂ ਰਿਹਾ, ਅੱਜ ਵਕਤ ਹੈ ਹੋਰ, ਪੁਰਾਣਾ ਵਕਤ ਨਹੀਂ ਰਿਹਾ। ਜੇ ਬੱਚੀਆਂ ਦਾ ਵਿਆਹ ਹੋ ਗਿਆ, ਇਹਨਾਂ ਨੂੰ ਕੋਈ ਕੰਮ ਹੀ ਨਹੀਂ ਆਇਆ, ਗੋਹਾ ਕੂੜਾ ਚੁੱਕਣ ਜੋਗੀਆਂ ਰਹਿ ਜਾਣਗੀਆਂ ਜਾ ਕੇ ਸਹੁਰਿਆਂ ਘਰ ਵੀ ਜਾ ਕੇ। ਜੇਕਰ ਇਹਨਾਂ ਨੂੰ ਕੋਈ ਟ੍ਰੇਡ ਆਉਂਦਾ ਹੋਊਗਾ, ਆਪਣੀ ਦੁਕਾਨ ਪਾ ਲੈਣਗੀਆਂ, ਕੱਪੜੇ ਸੀਣਗੀਆਂ ਜਾਂ ਹੋਰ ਕੋਈ ਸਿੱਖ ਲੈਣਗੀਆਂ। 10-15 ਕੰਪਿਊਟਰ ਰੱਖਾਂਗੇ ਲਿਆ ਕੇ, ਉਹਦੇ ਵਿੱਚ ਬੱਚੇ ਆਪਣੇ ਕੰਪਿਊਟਰ ਸਿੱਖਣਗੇ। ਕੋਈ ਜ਼ਰੂਰੀ ਥੋੜੀ ਕਿ ਮੁੰਡੇ ਕੰਪਿਊਟਰ ਚਲਾਉਂਦੇ ਆ, ਲੜਕੀਆਂ ਵੀ ਚਲਾਉਣਗੀਆਂ। ਇਹ ਆਪਣਾ ਫਿਊਚਰ, ਤੁਸੀਂ ਤਾਂ ਆਪਣਾ ਗੁਜ਼ਾਰਾ ਕਰ ਲਿਆ ਇਹਨਾਂ ਕੁਲੀਆਂ ਵਿੱਚ ਰਹਿ ਕੇ, ਇਹਨਾਂ ਬੱਚਿਆਂ ਨੇ ਨਹੀਂ ਕਰਨਾ। ਇਹ ਫਿਊਚਰ ਜਿਹੜਾ ਇਹਨਾਂ ਦਾ ਬੱਚਿਆਂ ਦਾ, ਇਹਨਾਂ ਨੂੰ ਟ੍ਰੇਡ ਸਿਖਾਇਆ ਜਾਵੇ, ਇਹਨਾਂ ਨੂੰ ਐਜੂਕੇਸ਼ਨ ਦਿੱਤੀ ਜਾਵੇ, ਤਾਂ ਕਿ ਇਹ ਵੱਡੇ ਹੋ ਕੇ ਹੋ ਸਕਦਾ ਇਹਨਾਂ ਦੇ ਵਿੱਚੋਂ ਕੋਈ IAS ਆਫਿਸਰ ਬਣ ਜਾਣ। ਇਹਨਾਂ ਨੂੰ ਐਜੂਕੇਸ਼ਨ ਦਿੱਤੀ ਜਾਵੇ। ਤੁਸੀਂ ਸਾਨੂੰ ਲਿਸਟ ਦੇਵੋ ਬੱਚਿਆਂ ਦੀ, ਜਿਹੜੇ ਬੱਚੇ ਪੜ੍ਹਦੇ ਆ। ਮੈਂ ਤੁਹਾਡਾ ਨੌਕਰ ਬਣ ਕੇ ਦੁਨੀਆ ਦੇ ਉੱਤੇ ਘੁੰਮਾਂਗਾ। ਵਾਹਿਗੁਰੂ ਵਾਹਿਗੁਰੂ। ਕਿ ਇਹ ਬੱਚੇ ਪੜ੍ਹਨੇ ਵਾਲੇ ਆ, ਇਹਨਾਂ ਦੀਆਂ ਫੀਸਾਂ ਕੱਲਾ ਆਦਮੀ ਸਪਾਂਸਰ ਕਰੋ, ਇਹਨਾਂ ਦੀਆਂ ਫੀਸਾਂ ਦੇ ਬੋਲੇ ਸੋ ਨਿਹਾਲ। ਮੈਂ ਲੈਕਚਰ ਕੋਈ ਵੱਡਾ ਨਹੀਂ ਦੇਣਾ ਚਾਹੁੰਦਾ ਤੁਹਾਡੇ ਵਾਸਤੇ, ਤੁਹਾਨੂੰ ਪਤਾ ਤੁਸੀਂ ਕੀ ਕਰਨਾ ਹੈਗਾ। ਤੁਸੀਂ ਸਾਨੂੰ ਹੁਕਮ ਕਰੋ ਕੀ ਕਰਨਾ। ਦਿੱਲੀ ਵਾਲਿਆਂ ਦਾ ਪ੍ਰੋਬਲਮ ਇਹ ਹੋ ਗਈ ਆ ਕਿ 6 ਤਰੀਕ ਨੂੰ ਦਿੱਲੀ ਫਤਿਹ ਜੱਸਾ ਸਿੰਘ ਰਾਮਗੜੀਏ ਨੇ ਕੀਤੀ ਸੀ, ਦਿੱਲੀ ਫਤਿਹ। ਉਹਨਾਂ ਨੇ ਬਹੁਤ ਵੱਡਾ ਇੱਕ ਪ੍ਰੋਗਰਾਮ ਦਿੱਲੀ ਦੇ ਵਿੱਚ ਰੱਖਿਆ ਹੋਇਆ, ਜਿਹੜਾ ਕਿ ਨਗਰ ਕੀਰਤਨ ਪੰਜਾਬ ਤੋਂ ਵੀ ਜਾਣਾ, ਦੂਸਰੇ ਸੂਬਿਆਂ ਤੋਂ ਵੀ ਜਾਣਾ, ਲਾਲ ਕਿਲੇ ਦੇ ਉੱਤੇ ਉਹਨਾਂ ਦੇ ਪ੍ਰੋਗਰਾਮ ਆ। ਉਹ ਮੈਨੂੰ ਵੀ ਇਨਵੀਟੇਸ਼ਨ VIP ਦਾ ਦੇ ਰਹੇ ਵੀ ਤੂੰ ਵੀ ਆ ਇੱਥੇ, ਔਰ ਮੇਰਾ ਖਿਆਲ ਨਹੀਂ ਕਿ ਮੈਂ ਜਾਵਾਂਗਾ, ਹਨਾ। ਤੇ ਆਪਣੀ ਹਾਲਾਤ ਦੇਖ ਕੇ ਅਸੀਂ ਜਾਵਾਂਗੇ, ਜੇ ਗਏ ਤਾਂ ਬਣਾ ਕੇ ਤੁਸੀਂ ਸਾਨੂੰ ਜਗ੍ਹਾ ਦੇਵੋ। ਮੈਂ ਕਾਬਲ ਸਿੰਘ ਉਹਨਾਂ ਨੂੰ ਨਹੀਂ ਇਹ ਕੱਲ ਨੂੰ ਤੁਸੀਂ ਕਹੋ ਵੀ ਹਾਂ ਵੀ ਕਾਬਲ ਸਿੰਘ ਨੇ ਆਪਣੇ ਘਰ ਬਣਾ ਲਿਆ ਕਮਰਾ, ਇਹ ਪੈਣੀ ਹੈ ਤੁਹਾਡੇ ਵਿੱਚ ਗੱਲਾਂ ਬਾਤਾਂ, ਇਹ ਹੋਣੀਆਂ ਹਨਾ। ਵੀ ਉਹਨਾਂ ਆਪਣੇ ਕੋਲ ਬਣਾ ਲਿਆ, ਉਹਨਾਂ ਆਪਣੇ ਕੋਲ ਬਣਾ ਲਿਆ। ਕਾਬਲ ਸਿੰਘ ਨੇ ਸਾਨੂੰ ਦੱਸ ਦਿੱਤਾ ਇਹ ਵੀ ਮੈਂ ਮੇਰੇ ਤੇ ਇਲਜ਼ਾਮ ਲੱਗੂਗੇ ਹਨਾ, ਉਹ ਅਸੀਂ ਨਹੀਂ ਚਾਹੁੰਦੇ ਹੈਗੇ। ਅੱਜ ਅਸੀਂ ਤੁਹਾਡੇ ਕੋਲ ਆਏ ਆ, ਤੁਸੀਂ ਸਾਨੂੰ ਦੱਸ ਦਿਓ ਕਿੱਥੇ ਆ, ਰੇਤਾ ਆ, ਬਜਰੀ ਆ, ਇੱਕ ਘੰਟੇ ਦੇ ਵਿੱਚ ਤੁਹਾਡੇ ਕੋਲ ਪਹੁੰਚ ਜਾਊਗੀ। ਮਿਸਤਰੀ ਤੁਸੀਂ ਲਿਆਓ ਆਪਣੇ, ਕਰਕੇ ਨਿਆਂ ਪੱਟ ਕੇ ਉਹਨੂੰ ਕਮਰਾ ਇੱਕ ਬਣਵਾ ਦਿਓ, ਉਹਦੇ ਵਿੱਚ ਆਪਾਂ ਸਮਾਨ ਰੱਖੀਏ। ਬਾਅਦ ਵਿੱਚ ਇਹਦਾ ਜਿਹੜਾ ਆ ਉਹ ਬਾਅਦ ਵਿੱਚ 2 ਹਫ਼ਤਿਆਂ 3 ਹਫ਼ਤਿਆਂ ਤੱਕ ਅਸੀਂ ਦੇਖਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।